ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਸਿਆਸੀ ਮੁੱਦੇ। ਦੇਖੋ ਇੱਕ ਜਿਹੜੀ ਵੀਕਐਂਡ ਤੇ ਬੜੀ ਇਸ ਨੂੰ ਕਹੋ ਕਿ ਵੀ ਕਈ ਵਾਰ ਇਹਨੂੰ ਫਨੀ ਮੂਮੈਂਟਸ ਵੀ ਹੁੰਦੀਆਂ, ਪਰ ਇਹ ਵੀ ਸਾਬਤ ਹੁੰਦਾ ਹੈ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਆਰਐਸਐਸ ਦਾ ਕਿੰਨਾ ਜ਼ਬਰਦਸਤ ਅਸੈਟ ਹੈ ਕਿ ਜਦੋਂ ਇਹਨਾਂ ਮਾਲਕਾਂ ਨੂੰ ਲੱਗਾ ਕਿ ਵੀ ਹੁਣ ਅੰਡਰ ਅਟੈਕ ਹੈ, ਸਿੱਖਾਂ ਦੇ ਵਿੱਚ ਜਾਗਰਿਤੀ ਦਾ ਇੱਕ ਐਟਲੀਸਟ ਪ੍ਰਵਾਹ ਜਿਹਾ ਬਣਿਆ, ਚਾਰਜ ਫੇਰੇ ਕ੍ਰਿਟਿਸਿਜ਼ਮ ਹੋ ਰਿਹਾ ਹੈ, ਚੈਲੰਜ ਹੋ ਰਿਹਾ ਹੈ, ਥਾਂ ਥਾਂ ਮਤੇ ਹੋਏ ਨੇ। ਹੁਣ ਜਿਹੜਾ ਇਸ TV 84 ਸਾਡੇ ਚੈਨਲ ਤੇ ਵੀ ਲਾਈਵ ਕਵਰ ਵੀ ਹੋਇਆ ਹੈ, ਮੀਟਿੰਗ ਦਾ ਖਾਸ ਤੌਰ ਤੇ ਜਿਵੇਂ ਟਰਾਈ ਸਟੇਟ ਦੀਆਂ ਗੁਰਦੁਆਰਾ ਕਮੇਟੀਆਂ ਨੇ ਇਕੱਠੇ ਹੋ ਕੇ ਔਰ ਸਿੱਖ ਸੰਸਥਾਵਾਂ ਨੇ ਫੈਸਲਾ ਲਿਆ ਵੀ ਜਥੇਦਾਰਾਂ ਦਾ ਮੁਕੰਮਲ ਬਾਈਕਾਟ, ਇਹ ਮਾਫੀਨਾਮਾ ਰੱਦ ਔਰ ਬਾਹਰ ਆਉਣ ਵੇਲੇ ਜਿਹੜੇ ਜਥੇਦਾਰ ਔਰ ਅਕਾਲੀ ਲੀਡਰ ਨੇ ਇਹਨਾਂ ਦਾ ਜਿਹੜਾ ਉਹ ਘਿਰਾਓ ਕੀਤਾ ਜਾਏਗਾ ਔਰ ਇਹਨਾਂ ਨੂੰ ਜਿਹੜਾ ਉਹ ਚੈਲੰਜ ਕੀਤਾ ਜਾਏਗਾ ਜੀ। ਇਸੇ ਤਰ੍ਹਾਂ ਹੀ ਸਾਡੇ ਕੋਲ ਓਨਟਾਰੀਓ ਗੁਰਦੁਆਰਾ ਕਮੇਟੀ ਜਿਹਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਨੁਮਾਇੰਦੇ ਨੇ। ਅਸਲ 'ਚ ਜਦੋਂ ਮੈਂ ਵਾਪਸ ਆ ਰਿਹਾ ਸੀ ਤਾਂ ਉਹਨਾਂ ਦੇ 8-10 ਨੁਮਾਇੰਦੇ ਬੈਠੇ ਵੀ ਸਨ। ਉਹਨਾਂ ਨੇ ਵੀ ਜਿਹੜਾ ਫੋਨ ਤੇ ਗੱਲਬਾਤ ਕੀਤੀ, ਸਰਬੱਤ ਖਾਲਸਾ ਜਾਂ ਉਸ ਦੀ ਕੀ ਫਾਰਮੇਸ਼ਨ ਹੋਏ, ਗੱਲ ਕਿਵੇਂ ਤੁਰੇ। ਸੋ ਇੱਕ ਪਾਸੇ ਇਹ ਅਵੇਅਰਨੈਸ ਹੈ ਆਲਰੇਡੀ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਹੁਣ ਥਾਂ ਥਾਂ ਇਲਾਕਿਆਂ ਦੀਆਂ ਸੰਗਤਾਂ, ਜਿਵੇਂ ਮੋਗੇ ਦੀਆਂ ਸੰਗਤਾਂ ਆਈਆਂ, ਉਹਨਾਂ ਨੇ ਹਰਮੰਦਰ ਸਾਹਿਬ ਮੱਥਾ ਟੇਕਿਆ, ਫਿਰ ਜਥੇਦਾਰ ਦੇ ਘਰ ਦੇ ਬਾਹਰ ਤਖਤੀਆਂ ਲੈ ਕੇ ਖੜੇ ਨੇ। ਥਾਂ ਥਾਂ ਇੱਕ ਆਪ ਮੁਹਾਰੇ ਵਹਿਣ ਹੈ, ਇਹਦਾ ਕੋਈ ਕ੍ਰੈਡਿਟ ਲੈ ਕੇ ਜੀ ਮੇਰੀ ਪਾਰਟੀ ਮੇਰੀ, ਇਹ ਗੱਲ ਨਹੀਂ ਹੈ। ਹਰ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਤੀ, ਗੁਰੂ ਪੰਥ ਪ੍ਰਤੀ ਸਤਿਕਾਰ ਪਿਆਰ ਰੱਖਦਾ ਹੈ, ਉਹ ਡਿਸਟਰਬ ਹੋਇਆ ਜੀ। ਬਿਲਕੁਲ। ਔਰ ਹੁਣ ਉਹੀ ਆਰਐਸਐਸ ਦੇ ਆਕਾ ਮੋਦੀ, ਜਿਹਨੂੰ ਪਿਛਲੀ ਇੱਕ ਅੱਧੀ ਵਾਰੀ ਤਾਂ ਬਾਦਲ ਨੂੰ ਮਿਲਣ ਗਏ, ਇਹਨੂੰ ਵੀ ਟਾਈਮ ਨਹੀਂ ਦਿੱਤਾ ਉਹਨਾਂ ਨੇ। ਕੋਈ ਕਿਸੇ ਪੰਜਾਬ ਆਉਂਦਾ ਰਿਹਾ ਪਿਛਲੇ ਸਾਰੇ ਮੌਕਿਆਂ ਦੇ ਉੱਤੇ, ਕਦੇ ਮੋਦੀ ਨੇ ਚੰਡੀਗੜ੍ਹ ਦੇ ਇਕੱਠ ਦੇ ਵਿੱਚ ਬਾਦਲ ਲਿਲਕੜੀਆਂ ਕੱਢਦਾ ਰਿਹਾ ਤੇ ਉਹਨੇ ਗੌਰ ਵੀ ਨਹੀਂ ਕੀਤਾ ਜਿਹੜੀ ਉਹਨੇ ਕੋਈ ਮੰਗ ਜਾਂ ਦੂਜੀ ਕਰਨੀ ਹੈ। ਸੋ ਬਾਦਲ ਤਾਂ ਇਹੀ ਕਹਿੰਦਾ ਰਿਹਾ ਜੀ ਦੇਖੋ ਅਸੀਂ ਵੱਡਾ ਇਕੱਠ ਨਹੀਂ ਕਰ ਸਕੇ, ਅੱਗੇ ਨੂੰ ਤੁਸੀਂ ਆਓਗੇ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ। ਲੇਕਿਨ ਹੁਣ ਜਦੋਂ ਚਾਰ ਚਫੇਰੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਜਿਹੜੇ ਅਸੀਂ ਸਟੂਜ ਖੜੇ ਕਰਕੇ ਸਿੱਖਾਂ ਦਾ ਬੇੜਾ ਗਰਕ ਕਰਵਾ ਰਹੇ ਸੀ, ਇਹ ਤਾਂ ਉੱਥੋਂ ਕੱਢੇ ਜਾ ਸਕਦੇ ਨੇ ਜੀ। ਔਰ ਜੈ ਪ੍ਰਕਾਸ਼ ਨਾਰਾਇਣ ਦੇ ਜਨਮ ਦਿਨ ਨਾਲ ਸੰਬੰਧਿਤ ਫੰਕਸ਼ਨ, ਹਾਲਾਂ ਜੈ ਪ੍ਰਕਾਸ਼ ਨਾਰਾਇਣ ਦੀ ਵਿਚਾਰਧਾਰਾ ਨਾਲ ਇਹਨਾਂ ਦਾ ਕੀ ਸੰਬੰਧ ਹੈ? ਇਹਨਾਂ ਨੇ ਤਾਂ ਰਾਦਰ ਉਹ ਦੁੱਖ 'ਚ ਮਰ ਗਿਆ ਕਿ ਵੀ ਮੈਂ ਉਹ ਰਿਲੇਸ਼ਨਸ਼ਿਪ ਖਰਾਬ ਕੀਤੀ। ਇੰਦਰਾ ਗਾਂਧੀ ਨੂੰ ਹਿੰਦੂ ਕਹਿੰਦਾ ਸੀ ਔਰ ਉਹਦਾ ਸਾਰੀ ਜੈ ਪ੍ਰਕਾਸ਼ ਨਾਰਾਇਣ ਰਿਹਾ ਹੀ ਆਨੰਦ ਭਵਨ ਚ, ਉਹਨਾਂ ਦੇ ਇਲਾਹਾਬਾਦ ਚ, ਜਿਹੜਾ ਨਹਿਰੂ ਉਹਦਾ ਭਰਾ ਸੀ ਇਸ ਕਿਸਮ ਦਾ। ਸੋ ਉਹਨੇ ਕਰਪਸ਼ਨ ਦੇ ਮੁੱਦੇ ਨੂੰ ਆਧਾਰ ਬਣਾਇਆ ਔਰ ਉਹਨੂੰ ਇੱਕ ਗੱਲ ਖਾ ਗਈ ਜਦੋਂ ਇੰਦਰਾ ਗਾਂਧੀ ਨੇ ਉਸ ਜ਼ਮਾਨੇ 'ਚ। ਔਰ ਜੈ ਪ੍ਰਕਾਸ਼ ਨਾਰਾਇਣ ਬਹੁਤ ਵੱਡਾ ਕਦਾਵਰ ਬੰਦਾ ਸੀ, ਨਹਿਰੂ ਦੇ ਕੱਦ ਦਾ ਸੀ ਪੋਲੀਟੀਕਲੀ ਵੀ। ਤੇ ਇੰਦਰਾ ਗਾਂਧੀ ਨੇ ਕਿਹਾ ਜੀ ਜਿਹੜੇ ਅੱਜ ਕਰਪਸ਼ਨ ਦੇ ਖਿਲਾਫ ਗੱਲ ਕਰ ਰਹੇ ਨੇ ਪਹਿਲਾਂ ਉਹ ਦੱਸਣ ਉਹਨਾਂ ਦੇ ਸਾਧਨ ਕੀ ਨੇ। ਔਰ ਕਿਉਂਕਿ ਉਹ ਇੱਕ ਬੜਾ ਰਿਚ ਔਰ ਹਾਈਲੀ ਐਜੂਕੇਟਡ ਬੰਦਾ ਸੀ, ਉਹ ਕੋਈ ਕਿਸੇ ਦੇ ਪੈਸੇ ਨਹੀਂ ਸੀ ਲੈ ਕੇ ਖਾਂਦਾ। ਸੋ ਉਹਨੇ ਇੱਕ ਤਾਂ ਆਪਣੀ ਜੋ ਵੀ ਐਗਰੀਕਲਚਰ ਜਾਂ ਉਹ ਸਟੇਟਮੈਂਟ ਵੀ ਦਿੱਤੀ, ਪਰ ਉਹਨੇ ਉਹਨੂੰ ਆਧਾਰ ਬਣਾ ਕੇ ਫਿਰ ਜਿਵੇਂ ਪੂਰਨ ਕ੍ਰਾਂਤੀ, ਟੋਟਲ ਰੈਵੋਲੂਸ਼ਨ ਜਿਹੜੀ ਹੈ ਉਸ ਲਹਿਰ ਨੂੰ ਸ਼ੁਰੂ ਕੀਤਾ। ਉਦੋਂ ਭਾਰਤੀ ਜਨ ਸੰਘ ਜਿਹੜੀ ਬਿਲਕੁਲ ਇਹਨੂੰ ਕੋਈ ਪੁੱਛਦਾ ਵੀ ਨਹੀਂ ਸੀ, ਦੀਵਾਨੀ ਦੀ ਟਕੇ ਦੀ ਜਮਾਤ ਵੀ ਨਹੀਂ ਸੀ, ਇਹ ਵੀ ਚੜ ਗਏ ਉਹਦੇ ਤੇ। ਭਾਰਤੀ ਜਨਤਾ ਪਾਰਟੀ ਬਣ ਗਈ ਔਰ ਇਹਨਾਂ ਨੇ ਜਿਹੜੀ ਹੈ ਸਰਕਾਰ ਬਣਾਈ। ਔਰ ਜੈ ਪ੍ਰਕਾਸ਼ ਨਾਰਾਇਣ ਦਾ ਜਿਹੜਾ ਡ੍ਰੀਮ ਸੀ ਕਿ ਵੀ ਭਾਰਤ ਨੂੰ ਇੱਕ ਸੱਚੇ ਲੋਕਤੰਤਰ ਦੇ ਤੌਰ ਤੇ, ਪੂਰਨ ਕ੍ਰਾਂਤੀ ਦਾ ਮਤਲਬ ਹੀ ਇਹ ਸੀ ਕਿ ਇਹ ਜਿਹੜੀ ਬ੍ਰਿਟਿਸ਼ ਗੁਲਾਮੀ ਤੋਂ ਬਾਅਦ ਇਹ ਨਵੀਂ ਗੁਲਾਮੀ, ਇਹ ਡਾਇਨੈਸਟੀ, ਖਾਨਦਾਨੀ ਰਾਜ ਇੰਦਰਾ ਗਾਂਧੀ ਨੇ ਕਾਇਮ ਕਰ ਦਿੱਤਾ, ਇਹਨੂੰ ਖਤਮ ਕਰਕੇ ਤਾਂ ਕਿ ਆਮ ਲੋਕ ਲੋਅਰ ਲੈਵਲ ਤੱਕ ਜਿਹੜੇ ਨੇ ਆਮ, ਉਹਨਾਂ ਦਾ ਫਾਇਦਾ ਹੋਏ। ਪਰ ਉਹਦਾ ਸੁਪਨਾ ਟੁੱਟ ਗਿਆ। ਹਾਲਾਂ ਉਹਦੀ ਇਹ ਗੱਲ ਕਾਮਯਾਬ ਰਹੀ। ਇੰਦਰਾ ਗਾਂਧੀ ਨੇ ਭਾਵੇਂ ਐਮਰਜੈਂਸੀ ਵੀ ਲਾਈ, 18-19 ਮਹੀਨੇ ਬਾਅਦ ਐਮਰਜੈਂਸੀ ਤੋਂ ਜਦੋਂ ਚੋਣਾਂ ਹੋਈਆਂ ਔਰ ਜੈ ਪ੍ਰਕਾਸ਼ ਨਾਰਾਇਣ ਦਾ ਨਾਮ ਵਿਕਦਾ ਸੀ ਜੀ। ਔਰ ਉਹਦੇ ਥੱਲੇ ਇੰਦਰਾ ਗਾਂਧੀ ਆਪਣੀ ਸੀਟ ਵੀ ਹਾਰ ਗਈ, ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਡਿਫੀਟ ਹੋਈ। ਜਨਤਾ ਪਾਰਟੀ ਜਿਹੜੀ ਬਣੀ ਉਹਦੀ ਸਰਕਾਰ ਬਣੀ। ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਬਣਾਉਣ ਦੇ ਲਈ ਝਗੜਾ ਸ਼ੁਰੂ ਹੋ ਗਿਆ। ਇੱਕ ਪਾਸੇ ਜਗਜੀਵਨ ਰਾਮ ਜਿਹੜਾ ਕਾਂਗਰਸ ਛੱਡ ਕੇ ਆਇਆ ਸੀ ਉਹ ਮੁੱਖ ਉਮੀਦਵਾਰ ਸੀ, ਲੋਕ ਵੀ ਚਾਹੁੰਦੇ ਸੀ, ਪਰ ਅਲਟੀਮੇਟਲੀ ਮੁਰਾਰਜੀ ਦੇਸਾਈ ਕਿ ਜੀ ਮੈਂ ਪੁਰਾਣਾ ਗਾਂਧੀਅਨ ਤੇ ਫਲਾਣਾ ਢਿਮਕਾ। ਸੋ ਕੁੱਲ ਮਿਲਾ ਕੇ ਭਾਰਤੀ ਜਨ ਸੰਘ ਨੇ ਸਟੈਬ ਕੀਤਾ ਉਸ ਵਿਚਾਰਧਾਰਾ ਨੂੰ ਵੀ ਔਰ ਉਹਨਾਂ ਨੇ ਮੁੜ ਕੇ, ਬਾਕੀ ਤਾਂ ਫਿਰ ਨਿਕਲ ਗਏ ਜਿਹੜੇ ਵੀ ਉਹਦੇ ਕੰਸਟੀਟੂਐਂਟ ਉਸ ਬੜੇ ਸੀ, ਜਿਹੜਾ ਭਾਰਤੀ ਜਨਤਾ ਪਾਰਟੀ ਨਾਂ ਸੀ ਉਹ ਇਹਨਾਂ ਨੇ ਅਡਾਪਟ ਕਰ ਲਿਆ ਔਰ ਅੱਜ ਜੈ ਪ੍ਰਕਾਸ਼ ਨਾਰਾਇਣ ਦੇ ਇਹ ਬਣ ਗਏ ਨੇ। ਉਹਦੀ ਬਿਲਕੁਲ ਉਹ ਇੱਕ ਸੋਸ਼ਲਿਸਟ ਸੀ,
ਅਗੇਂਸਟ ਦਾ ਕਮਿਊਨਲ ਪੋਲਿਟਿਕਸ ਔਰ ਸਿੱਖਾਂ 'ਚ ਵੀ ਹਰਮਨ ਪਿਆਰਾ ਰਿਹਾ। ਔਰ ਮੈਂ ਕਈ ਵਾਰੀ ਦੇਖਦਾ ਕਿ ਪੰਜਾਬੀ ਸੂਬੇ ਦੀ ਜਦੋਂ ਸਿੱਖ ਮੰਗ ਕਰਦੇ ਸੀ ਜਾਂ ਦੂਸਰੇ, ਉਸ ਵੇਲੇ ਇਹ ਗੱਲ ਈਵਨ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਕਹਿੰਦੀ ਸੀ ਕਿ ਜੀ ਸਾਡੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਉਹਦੀ ਜਾਂਚ ਲਈ ਕਮਿਸ਼ਨ ਬਿਠਾਓ, ਜੈ ਪ੍ਰਕਾਸ਼ ਨਾਰਾਇਣ ਨੂੰ ਉਹਦਾ ਚੇਅਰਮੈਨ ਬਣਾ ਦਿਓ। ਕਿਉਂਕਿ ਉਹ ਇਹ ਮਹਿਸੂਸ ਕਰਦੇ ਸੀ ਸਿੱਖ ਲੀਡਰ ਵੀ ਉਦੋਂ ਦੇ ਕਿ ਜੈ ਪ੍ਰਕਾਸ਼ ਨਾਰਾਇਣ ਫਿਰਕੂ ਨਹੀਂ ਹੈ, ਕਮਿਊਨਲ ਨਹੀਂ ਹੈ ਔਰ ਉਹ ਜਸਟਿਸ ਦੀ ਗੱਲ ਕਰੇਗਾ। ਹੁਣ ਉਹਦੇ ਜਨਮ ਦਿਨ ਦੇ ਮੌਕੇ ਨੂੰ ਆਧਾਰ ਬਣਾ ਕੇ ਬੜਾ ਵੱਡਾ ਫੰਕਸ਼ਨ ਹੋਇਆ, ਮੋਦੀ ਵੀ ਬੈਠਾ ਹੈ, ਬਾਦਲ ਵੀ ਬੈਠਾ ਹੈ। ਹੁਣ ਜਿਸ ਗੱਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਔਰ ਇਹਨੂੰ ਜੋਕ ਦੇ ਤੌਰ ਤੇ ਵੀ ਲਿਆ ਗਿਆ, ਇਸ ਦੇ ਉੱਤੇ ਪੂਰਾ ਉਹ ਟ੍ਰੈਂਡ ਟਵਿੱਟਰ ਦੇ ਉੱਤੇ ਔਰ ਦੂਸਰਿਆਂ ਤੇ ਵੀ ਚੱਲਿਆ ਔਰ ਉਹਦੇ 'ਚ ਇਹ ਸੀ ਕਿ ਮੋਦੀ ਦਾ ਬਾਦਲ ਨੂੰ ਸੰਬੋਧਨ ਕਰਕੇ ਕਹਿਣਾ ਕਿ ਬਾਦਲ ਜਿਹੜਾ ਹੈ ਇਹ ਆਜ਼ਾਦ ਭਾਰਤ ਦਾ ਨੈਲਸਨ ਮੰਡੇਲਾ ਜੀ ਔਰ ਜਿੰਨਾ ਇਹਨੇ ਵੀ 20 ਸਾਲ ਤੋਂ ਜ਼ਿਆਦਾ ਕੈਦ ਕੱਟੀ ਹੈ ਔਰ ਆਜ਼ਾਦ ਭਾਰਤ ਇਸ ਲਈ ਕਿਉਂਕਿ ਇਹਨਾਂ ਦੀ ਰਾਜਸੀ ਵਿਚਾਰਧਾਰਾ ਉਹ ਅਗੇਂਸਟ ਸੀ ਆਫ ਦਾ ਰੂਲਰਸ। ਮਤਲਬ ਇਹ ਹੈ ਕਿ ਉਹ ਕਾਂਗਰਸ ਨੂੰ ਸਮੀਅਰ ਕਰਨਾ ਹੈ ਜਾਂ ਕਾਂਗਰਸ ਦੇ ਖਾਤੇ 'ਚ ਪਾਣਾ ਹੈ ਔਰ ਬਸ ਫਿਰ ਤਾਂ ਇੱਕ ਪਾਸੇ ਤੋਂ ਵਿਰਸੇ ਵਲਟੋਏ ਵਰਗੇ ਤੇ ਦੂਜੇ ਸ਼ੁਰੂ ਹੋ ਗਏ ਜਿਹੜੇ ਟੌਂਟ ਬਟੌਂਟ ਕਿ ਜੀ ਦੇਖੋ ਇਹ ਬਣ ਗਿਆ। ਉਹਨਾਂ ਨੇ ਕਿਹਾ ਲਓ ਜੀ ਨੈਲਸਨ ਮੰਡੇਲਾ। ਪਰ ਉਹਦੇ 'ਚ ਦੂਸਰਾ ਪਾਰਟ ਵੀ ਸ਼ੁਰੂ ਹੋਇਆ ਔਰ ਮੈਂ ਸਮਝਦਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਇੱਕਦਮ ਰਿਐਕਸ਼ਨ ਜਿਹੜਾ ਉਹਨੇ ਕਿਹਾ ਕੌਣ ਕਹਿੰਦਾ ਮੋਦੀ 'ਚ ਮਜ਼ਾਕ ਦਾ ਅੰਦਾਜ਼ ਨਹੀਂ ਹੈ। ਉਹਨੇ ਕਿਹਾ ਇਸ ਤੋਂ ਵਧੀਆ ਹੋਰ ਕੀ ਮਜ਼ਾਕ ਹੋ ਸਕਦਾ ਕਿ ਮੋਦੀ ਹੈਜ਼ ਅ ਸੈਂਸ ਆਫ ਹਿਊਮਰ ਜੀ। ਪਰ ਮੈਂ ਸਮਝਦਾ ਵੀ ਹਾਲਾਂ ਇਸ ਤੇ ਬਹੁਤ ਸਾਰੇ ਹੋਰ ਵੀ ਰਿਐਕਸ਼ਨ ਆਏ ਨੇ, ਦੂਜੇ ਆਏ ਨੇ। ਬਟ ਅੱਜ ਮੈਂ ਦਲ ਖਾਲਸਾ ਵਾਲਿਆਂ ਦੀ ਸਟੇਟਮੈਂਟ ਦੇਖ ਰਿਹਾ ਸੀ, ਉਹਨਾਂ ਨੇ ਬਿਲਕੁਲ ਇੱਕ ਹੁੰਦਾ ਤੁਸੀਂ ਮਜ਼ਾਕ ਉਡਾਇਆ, ਉਹ ਵੀ ਇੱਕ ਚੰਗਾ ਵੇ ਹੁੰਦਾ ਕਰਨ ਲਈ। ਦੂਸਰਾ ਹੁੰਦਾ ਕਿ ਦੇਖੋ ਇਹ ਕਿੱਥੋਂ ਦਾ ਨੈਲਸਨ ਮੰਡੇਲਾ ਹੈ। ਅਮਰਿੰਦਰ ਨੇ ਕਿਹਾ 20 ਸਾਲ ਤੋਂ ਦੂਰ ਦੀ ਗੱਲ, ਇਹਦਾ ਸਾਰਾ ਤੁਸੀਂ ਟਾਈਮ ਉਡਾ ਲਓ, 2.5 ਸਾਲ ਵੀ ਨਹੀਂ ਬਣਦਾ ਹੋਣਾ ਕੈਦ ਕੱਟੀ, ਇਹ 20 ਸਾਲ ਕਿੱਥੋਂ ਹੋ ਗਏ। ਫਿਰ ਉਹਨੇ ਕਿਹਾ ਨੈਲਸਨ ਮੰਡੇਲਾ ਨਾਲ ਮੁਕਾਬਲਾ, ਮੰਡੇਲਾ ਨੇ ਤਾਂ ਨੇਸ਼ਨ ਬਣਾਇਆ, ਲੁੱਟ ਕੇ ਖਾ ਗਿਆ। ਮੰਡੇਲਾ ਨੂੰ ਤਾਂ ਚੁੱਕ ਕੇ ਅਪਾਰਥਾਈਡ ਜਿਹੜੇ ਨਸਲੀ ਵਿਤਕਰੇ ਵਾਲੇ ਸੀ ਜੇਲ੍ਹ 'ਚ ਰੱਖਿਆ, ਤਾਂ ਆਪ ਜਾਂਦੇ ਆਪ ਹੀ ਕਹਿੰਦਾ ਸੀ ਮੈਨੂੰ ਫੜ ਲਓ, ਸਰਕਟ ਹਾਊਸ 'ਚ ਰੱਖਿਆ ਹੁੰਦਾ ਸੀ, ਕਿਹੜਾ ਮੁਕਾਬਲਾ। ਪਰ ਇਹ ਸਾਰੇ ਨੁਕਤਿਆਂ ਨੂੰ ਦਲ ਖਾਲਸਾ ਨੇ ਬੜੇ ਕਲੀਅਰਲੀ ਜਿਹੜਾ ਲਿਆ ਕਿਉਂਕਿ ਪਿਛਲੇ ਦਿਨਾਂ 'ਚ ਈਵਨ ਕੰਵਰਪਾਲ ਸਿੰਘ ਬਿੱਟੂ ਦਲ ਖਾਲਸਾ ਦੇ ਉਹ ਵੀ ਚੁੱਕੇ ਗਏ ਨੇ, ਉਹ ਗ੍ਰਿਫਤਾਰ ਨੇ। ਸੋ ਉਹਨਾਂ ਨੇ ਬੜੀ ਖੂਬਸੂਰਤ ਸਟੇਟਮੈਂਟ ਦਿੱਤੀ ਹੈ ਕਿ ਮੰਡੇਲਾ ਫੌਟ ਫਾਰ ਰੂਲ ਆਫ ਲਾਅ ਐਂਡ ਬਾਦਲ ਫਾਰ ਲਾਅ ਆਫ ਰੂਲਰਸ। ਦਲ ਖਾਲਸਾ ਕਿ ਮੰਡੇਲਾ ਤਾਂ ਲੜਿਆ ਕਿ ਵੀ ਕਾਨੂੰਨ ਦਾ ਰਾਜ ਕਰਨਾ ਤੇ ਇਹ ਆਪਣੇ ਹਾਕਮਾਂ ਦਾ ਕਾਨੂੰਨ ਸਿੱਖਾਂ ਤੇ ਥੋਪਣ ਦੇ ਲਈ। ਔਰ ਮੈਂ ਕੁਇਕਲੀ ਇਸ ਨੂੰ ਸ਼ੇਅਰ ਕਰਦਾ, ਟੇਕਿੰਗ ਅ ਡਿਗ ਐਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਫॉर ਕਾਲਿੰਗ ਪੰਜਾਬ CM ਬਾਦਲ India's Mandela, the Dal Khalsa said Nelson Mandela fought for freedom of his people while Badal is instrumental in suppressing and crushing the voice of those who were fighting for freedom of their people। ਕਿ ਉਹ ਤਾਂ ਆਪਣੇ ਲੋਕਾਂ ਦੀ ਆਜ਼ਾਦੀ ਲਈ ਲੜਿਆ, ਇਹ ਹੱਥ ਠੋਕਾ ਹਥਿਆਰ ਬਣਿਆ ਹੋਇਆ ਟੁੱਚੇ ਦੁਸ਼ਮਣ ਦੇ ਹੱਥ ਜਿਹੜੇ ਆਪਣੇ ਲੋਕਾਂ ਦੀ ਆਜ਼ਾਦੀ ਦੀ ਜਿਹੜੀ ਭਾਵਨਾ ਹੈ ਉਮੰਗਾਂ ਨੇ ਉਹਨਾਂ ਨੂੰ ਕੁਚਲ ਰਿਹਾ। ਪਾਰਟੀ ਹੈਡ HS ਤਾਮੀ said Mandela is credited with delivering independence to born slaves, whereas contrary to it, Badal was discredited with strengthening slavery on Sikhs। ਕਿ ਮੰਡੇਲਾ ਨੇ ਤਾਂ ਉਹਨਾਂ ਨੂੰ ਆਜ਼ਾਦ ਕਰਾਇਆ ਜਿਹੜੇ ਜਨਮ ਤੋਂ ਗੁਲਾਮ ਸੀ ਔਰ ਇੱਥੇ ਬਾਦਲ ਜਿਹੜਾ ਉਹ ਉਹਨਾਂ ਜਿਹੜਾ ਸਿੱਖਾਂ ਨੂੰ ਜਿਹੜੇ ਇੱਕ ਆਜ਼ਾਦੀ ਨੇ ਉਹਨਾਂ ਦੇ ਖਿਲਾਫ ਜਿਹੜਾ ਉਹਨਾਂ ਨੂੰ ਗੁਲਾਮ ਬਣਾਉਣ ਦੇ ਲਈ ਜਿਹੜਾ ਉਹ ਦੁਸ਼ਮਣ ਦਾ ਹੱਥ ਠੋਕਾ ਹੈ। Modi's uncalled praise for Badal reaffirms our beliefs that Badal has always been but for New Delhi to suppress Sikhs and their aspirations for freedom। ਉਹਨਾਂ ਨੇ ਕਿਹਾ ਜੀ ਆ ਜਿਹੜੀ ਮੋਦੀ ਨੇ ਹੁਣ ਤਾਰੀਫ ਕੀਤੀ ਹੈ ਇਹਨੇ ਸਾਡਾ ਇਹ ਵਿਸ਼ਵਾਸ ਇਸ ਨੂੰ ਹੋਰ ਜਿਹੜਾ ਅਸੀਂ ਕਹਿੰਦੇ ਰਹੇ ਕਿ ਮੋਦੀ ਇਹਨਾਂ ਨੇ ਬਾਦਲ ਨੂੰ ਰੱਖਿਆ ਹੋਇਆ ਸਿੱਖਾਂ ਦੀਆਂ ਭਾਵਨਾਵਾਂ ਔਰ ਸਿੱਖਾਂ ਨੂੰ ਕੁਚਲਣ ਦੇ ਲਈ। Nelson Mandela's statesmanship, vision, dedication and suffering for his own people was extraordinary. On the other hand, the entire fight of Badal was to acquire wealth, power, pelf and privilege for self and his family members। ਕਿ ਮੰਡੇਲਾ ਦੀ ਤਾਂ ਜਿਹੜੀ ਦੂਰਦਰਸ਼ਤਾ ਹੈ ਉਸ ਦੀ ਆਪਣੇ ਲੋਕਾਂ ਲਈ ਭਾਵਨਾ ਹੈ, ਡੈਡੀਕੇਸ਼ਨ ਹੈ ਔਰ ਆਪਣੇ ਲੋਕਾਂ ਲਈ ਉਹਨੇ ਸਫ਼ਰ ਕੀਤਾ ਹੈ ਜਿਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਪਰ ਦੂਜੇ ਪਾਸੇ ਬਾਦਲ ਦਾ ਇੱਕੋ ਇੱਕ ਨਿਸ਼ਾਨਾ ਧਨ ਇਕੱਠਾ ਕਰਨਾ, ਤਾਕਤ ਨੂੰ ਆਪਣੇ ਕੰਟਰੋਲ 'ਚ ਰੱਖਣਾ, ਝੂਠੀ ਸੋਭਾ ਔਰ ਆਪਣੇ ਟੱਬਰ ਦੇ ਮੈਂਬਰਾਂ ਲਈ ਜਿਹੜੀ ਹੈ ਉਸ ਦੀ ਚਾਹਨਾ, ਇਹੀ ਬਾਦਲ ਦਾ ਨਿਸ਼ਾਨ ਹੈ। Modi's utterances was insult not only to anti-apartheid hero
but also hundreds of thousands of people of South Africa who relish on the leadership of Mandela. On the contrary, the people of Punjab were reeling under the tyrant and torture rule of Badal. उन्होंने कहा जी ये मंडेला ਦੀ ਬਿਸਤੀ ਨਹੀਂ ਹੈ, ਉਹ ਮਿਲੀਅਨਸ ਆਫ ਸਾਊਥ ਅਫਰੀਕਾ ਦੇ ਲੋਕ ਜਿਹੜੇ ਮੰਡੇਲਾ ਨੂੰ ਹੀਰੋ ਦੇ ਤੌਰ ਤੇ ਦੇਖਦੇ ਨੇ, ਜਿਨੇ ਨਸਲੀ ਵਿਤਕਰਾ ਖਤਮ ਕੀਤਾ ਹੈ, ਔਰ ਦੂਸਰੇ ਪਾਸੇ ਪੰਜਾਬ ਦੇ ਲੋਕ ਜਿਹੜੇ ਇਸ ਬਾਦਲ ਦੇ ਤਸੀਹਾਂ ਭਰੇ ਔਰ ਜ਼ਾਲਮਾਨਾ ਰਾਜ ਦੇ ਵਿੱਚ ਸਫ਼ਰ ਕਰ ਰਹੇ ਨੇ। ਮੰਡੇਲਾ ਫਾਟ ਫॉर ਰੂਲ ਆਫ ਲਾਅ, ਹਿਊਮਨ ਰਾਈਟਸ ਐਂਡ ਜਸਟਿਸ। ਮੰਡੇਲਾ ਕਾਨੂੰਨ ਦਾ ਰਾਜ, ਮਨੁੱਖੀ ਹੱਕ ਤੇ ਇਨਸਾਫ ਦੇ ਲਈ ਲੜਿਆ। ਵਾਈਲ ਬਾਦਲ ਵਾਜ਼ ਇਨਫੇਮਸ in crushing human rights, dissent and freedom of expression, ਕਿ ਬਾਦਲ ਨੇ ਇਸ ਦੇ ਉਲਟ ਮੁੱਢਲੇ ਮਨੁੱਖੀ ਹੱਕਾਂ ਨੂੰ ਕੁਚਲਣ, ਜਿਹੜੀ ਹੈ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖਤਮ ਕਰਨ, ਇਸ ਦੇ ਲਈ ਜਿਹੜਾ ਉਹ ਰੋਲ ਅਦਾ ਕੀਤਾ ਔਰ ਕਰ ਰਿਹਾ। ਇਸ ਲਈ ਧਾਮੀ ਕੰਡੈਮਡ ਬਾਦਲ ਫॉर ਡਿਟੇਨਿੰਗ देयर ਪਾਰਟੀ ਐਕਟਿਵਿਸਟ ਇਨਕਲੂਡਿੰਗ ਕੰਵਰਪਾਲ ਸਿੰਘ ਔਨ ਫਲਿਮਜ਼ੀ ਗਰਾਊਂਡਸ। ਸੋ ਅਸੀਂ ਸਮਝਦੇ ਹਾਂ ਕਿ ਬਹੁਤ ਵਾਰੀ ਗੱਲਾਂ ਤਾਂ ਇਹੀ ਨੇ, ਸਾਰਿਆਂ ਨੇ ਅੱਡ-ਅੱਡ ਅੰਦਾਜ਼ ਕਹੀਆਂ, ਪਰ ਜਿਵੇਂ ਇਹਨਾਂ ਨੇ ਕੰਸੋਲੀਡੇਟ ਕੀਤਾ ਇੱਕ ਥਾਂ ਦੇ ਉੱਤੇ, ਦੈਟ ਇਜ਼ ਰਿਮਾਰਕੇਬਲ ਕਿ ਕੀ ਇਹਨਾਂ ਦਾ। ਔਰ ਵਾਕਿਆ ਹੀ ਨੈਲਸਨ ਮੰਡੇਲਾ ਉਹ ਵੀ ਆਪਣੀ ਕਬਰ ਦੇ ਵਿੱਚ ਟਰਨ ਕਰਦਾ ਹੋਣਾ ਕਿ ਕਿਉਂ ਜਿਹਾ ਇੱਕ ਫਾਸ਼ਿਸਟ ਮੋਦੀ ਜਿਸ ਦੇ ਜ਼ੁਲਮਾਂ ਦੇ ਸਾਹਮਣੇ ਅੱਜ, ਔਰ ਅਸੀਂ ਇਸ ਗੱਲ ਦੀ ਵੀ ਮੁਬਾਰਕਬਾਦ ਦੇਵਾਂਗੇ ਆਪਣੇ ਪੰਜਾਬੀ ਰਾਈਟਰਸ ਨੂੰ। ਆਪਣੇ ਇੱਕ ਲਾਸਟ ਸ਼ੋਅ ਦੇ ਵਿੱਚ ਮੈਂ ਕਿਹਾ ਸੀ ਕਿ ਵੀ ਕਿੱਥੇ ਗਏ ਸਾਰੇ, ਕਿ ਵੀ ਕਨਾਡਾ ਦਾ ਰਾਈਟਰ ਮਾਰਿਆ ਗਿਆ, ਹੋਰ ਜ਼ੁਲਮ ਹੋਏ ਨੇ, ਅੱਜ ਉਹ ਦੇਸ਼ ਪਾਂਡੇ ਹੋਏ, ਕੋਈ ਹੋਰ ਹੋਏ, ਉਹ ਆਪਣੇ ਛੱਡ ਰਹੇ ਨੇ, ਸਾਹਿਤ ਅਕਾਡਮੀ ਅਵਾਰਡ ਉਹਨਾਂ ਨੇ ਛੱਡੇ ਨੇ। ਪਰ ਅੱਜ ਜਦੋਂ ਤੱਕ ਅਸੀਂ ਇਹ ਗੱਲ ਕਰ ਰਹੇ ਹਾਂ, ਅੱਜ ਦੀ ਲਿਸਟ ਦੇ ਵਿੱਚ ਹੀ ਆਲਮੋਸਟ 5 ਪੰਜਾਬੀ ਰਾਈਟਰਸ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਸੁਰਜੀਤ ਪਾਤਰ ਵੀ ਸ਼ਾਮਲ ਹੈ। ਉਸ ਤੋਂ ਪਹਿਲਾਂ ਬਲਦੇਵ ਸਿੰਘ, ਸਦਕਨਾਮਾ, ਜਸਵਿੰਦਰ ਸਿੰਘ, ਦਰਸ਼ਨ ਬੁੱਟਰ, ਇਹਨਾਂ ਸਾਰਿਆਂ ਨੇ ਆਪਣੇ ਜਿਹੜੇ ਨੇ ਸਾਹਿਤ ਅਕਾਡਮੀ ਅਵਾਰਡ ਵਾਪਸ ਕੀਤੇ ਨੇ। ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਬਿਲਕੁਲ ਇੱਕ ਇਨਟੋਲਰੈਂਟ ਔਰ ਜਿਸ ਕਿਸਮ ਦੀ ਇਹ ਫਾਸ਼ੀਵਾਦੀ ਵਿਚਾਰਧਾਰਾ ਚੱਲ ਰਹੀ ਹੈ, ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਸਾਨੂੰ ਇਦਾਂ ਦੇ ਮੌਕੇ ਗਲਤ ਸਾਬਤ ਹੋ ਕੇ ਚੰਗਾ ਲੱਗਦਾ। ਪਤਾ ਨਹੀਂ ਉਹਨਾਂ ਨੇ ਸਾਡਾ ਸ਼ੋਅ ਦੇਖ ਕੇ ਹੀ ਇਹ ਆਪਣੇ ਛੱਡੇ ਨੇ ਅਵਾਰਡ, ਪਰ ਸ਼ਾਇਦ ਇਵੇਂ ਨਾ ਹੋਏ। ਪਰ ਮੈਂ ਸਮਝਦਾ ਕਿ ਵੀ ਕਈ ਵਾਰ ਇਹ ਇੱਕ ਲਹਿਰ ਹੁੰਦੀ ਹੈ, ਜਦੋਂ ਇਤਿਹਾਸ ਫਿਊਚਰ 'ਚ ਲਿਖਿਆ ਜਾਏਗਾ ਉਦੋਂ ਇਹ ਹੋਏਗਾ ਕਿ ਬੇਸ਼ੱਕ ਇਹ ਰਾਈਟਰ ਕੋਈ ਸਿੱਧੇ ਤੌਰ ਤੇ ਇਹਨਾਂ ਦੇ ਉੱਤੇ ਹਮਲਾ ਨਹੀਂ ਹੈ, ਪਰ ਉਹਨਾਂ ਨੇ ਮਹਿਸੂਸ ਕੀਤਾ ਕਿ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਨੂੰ ਕਿਵੇਂ ਕੁਚਲਿਆ ਜਾ ਰਿਹਾ ਹੈ। ਔਰ ਪੰਜਾਬ ਦੇ ਵਿੱਚ ਵੀ ਇਹ ਦੌਰ, ਜਿਸ ਤਰੀਕੇ ਨਾਲ ਦਲ ਖਾਲਸਾ ਦੇ ਔਰ ਦੂਸਰੀਆਂ ਜਥੇਬੰਦੀਆਂ ਦੇ ਵਰਕਰ ਤਾਂ ਪਹਿਲਾਂ ਫੜੇ ਕਿ ਜੀ ਤੁਸੀਂ ਜਿਹੜਾ ਹੈ ਉਹ ਇਸ਼ਤਿਹਾਰ ਲਾ ਰਹੇ ਹੋ ਬਾਈਕਾਟ ਦੇ, ਪਰ ਹੁਣ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੇਅਦਬ ਹੋ ਰਹੇ ਨੇ ਬਾਰ-ਬਾਰ। ਇੱਕ ਨਹੀਂ ਹੈ, ਕਿੰਨੀਆਂ ਇਨਸੀਡੈਂਟਸ, ਡਜ਼ਨਸ ਆਫ ਇਨਸੀਡੈਂਟਸ ਇਹਨਾਂ 2-3 ਮਹੀਨਿਆਂ ਦੇ ਵਿੱਚ ਸਾਹਮਣੇ ਆਈਆਂ। ਤੇ ਜੇ ਉਹੀ ਸੌਦਾ ਸਾਧ ਦੇ ਚੇਲੇ 70 ਟ੍ਰੇਨਾਂ ਬਲੌਕ ਕਰ ਦੇਣ 5 ਦਿਨ, ਬੱਸਾਂ ਬੰਦ ਕਰ ਦੇਣ, ਕੋਈ ਅਰੈਸਟ ਨਹੀਂ ਹੈ, ਕੋਈ ਕੇਸ ਰਜਿਸਟਰ ਨਹੀਂ ਹੈ, ਤੇ ਜੇ ਆਪਣੇ ਧਾਰਮਿਕ ਮੁੱਦੇ ਨੂੰ ਲੈ ਕੇ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਨੇ ਉਹ ਪ੍ਰੋਟੈਸਟ ਦੇ ਉੱਤੇ ਬਾਹਰ ਨਿਕਲਣ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ, ਕਿਉਂਕਿ ਬਾਦਲ ਸਿੱਧੇ ਤੌਰ ਤੇ ਚੈਲੰਜ ਹੋਏ ਨੇ, ਕਿਸਾਨਾਂ ਦੀ ਸਟਰ ਬੇਸ਼ੱਕ ਸੀ ਜੀ, ਕਿਸਾਨਾਂ ਦੇ ਡੈਲੀਗੇਸ਼ਨ ਨਾਲ ਮੁਲਾਕਾਤ ਕਰਨੀ ਹੈ, ਅੱਜ ਬਾਦਲ ਨੇ ਕੀਤੀ ਵੀ, ਔਰ ਖਬਰਾਂ ਦੀ ਡੀਟੇਲ ਤਾਂ ਨਹੀਂ ਹੈ, ਪਰ ਇਹੀ ਹੈ ਕਿ ਜੀ ਉਹਦੇ ਚੋਂ ਕੁਛ ਨਹੀਂ ਨਿਕਲਿਆ ਹੈ। ਸੋ ਜ਼ਾਹਰ ਹੈ ਕਿ ਕਿਸਾਨਾਂ ਨੇ ਵੀ ਜਿਹੜਾ ਉਹ ਰੋਕੀਆਂ ਹੋਈਆਂ ਨੇ, ਕਈ ਥਾਂ ਗੱਡੀਆਂ, ਕਈ ਥਾਂ ਬੱਸਾਂ। ਔਰ ਇਹ ਜਿਹੜੀ ਹੁਣ ਇੱਕ ਟਰਮੋਇਲ ਧਾਰਮਿਕ ਮੁੱਦਿਆਂ ਦੇ ਉੱਤੇ ਇਹਨਾਂ ਦੀ ਆਪਣੀ ਜਿਹੜੀ ਖੇਡ ਸੀ ਸੌਦਾ ਸਾਧ ਨੂੰ ਖੜਾ ਕਰਨ ਦੀ, ਅੱਜ ਸਿਰ ਪਰਨੇ ਡਿੱਗ ਰਹੇ ਨੇ। ਸੋ ਸਾਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਜ਼ੁਲਮ ਦੀ ਹਨੇਰੀ ਇਸ ਸੁਮੇਧ ਸੈਣੀ ਦੀ ਕਾਤਲ ਪੁਲਿਸ ਵੱਲੋਂ ਝੁੱਲੇਗੀ। ਨੌਜਵਾਨਾਂ ਨੂੰ ਫੜਿਆ ਜਾਏਗਾ, ਸਿੱਖਾਂ ਨੂੰ ਹੀ ਹਰਾਸ ਕੀਤਾ ਜਾਏਗਾ, ਕਿਉਂਕਿ ਉਹਨਾਂ ਨੇ ਆਲਰੇਡੀ ਸੌਦਾ ਸਾਧ ਦੇ ਗੁੰਡੇ ਔਰ ਦੂਸਰੇ ਜਿਹੜੇ ਨੇ, ਉਹ ਤਾਂ ਹੁਣ ਅਕਾਲੀ ਜਥੇਦਾਰ ਜਿਹੜੇ ਨੇ ਖੁਦ ਪੰਚਾਇਤਾਂ ਲਿਜਾ ਕੇ ਉਹਦੀ ਉਹ ਸੋ ਕਾਲਡ ਫਿਲਮ ਜਿਹਦੇ 'ਚ ਉਹ ਬਾਂਦਰ ਦਾ ਨਾਚ ਨੱਚਦਾ ਹੈ, ਉਸ ਨੂੰ ਦਿਖਾ ਰਹੇ ਨੇ। ਔਰ ਬੜੇ ਫਖਰ ਨਾਲ ਕਿ ਢਾਡੀ ਜਥੇ ਸ਼ਾਮਲ ਹੋਏ ਨੇ, ਵੋਟਾਂ ਦੀ ਪੋਲਿਟਿਕਸ, ਮੁਕਤਸਰ ਹੋਏ, ਗਿੱਦੜਬਾਹ ਹੋਏ, ਉਹਨਾਂ ਦੇ ਹਲਕਾ ਇੰਚਾਰਜ ਲੈ ਕੇ ਜਾ ਰਹੇ ਨੇ। ਸੋ ਇਹਨਾਂ ਹਾਲਾਤਾਂ 'ਚ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਪਾਸੇ ਸਾਨੂੰ ਖੁਸ਼ੀ ਹੈ ਕਿ ਅਵੇਕਨਿੰਗ ਹੈ, ਗੁਰਮਤਾ ਜਿਹੜਾ ਹੈ ਉਹ 2007 ਦਾ ਉਹ ਪ੍ਰਵੇਲ ਕਰ ਰਿਹਾ, ਪਰ ਦੂਸਰੇ ਪਾਸੇ ਸਾਨੂੰ ਇਹ ਵੀ ਨਜ਼ਰ ਆ ਰਿਹਾ ਕਿ ਆਉਣ ਵਾਲੇ ਦਿਨਾਂ 'ਚ
ਪੰਜਾਬ ਦੇ ਵਿੱਚ ਜਿਹੜੀ ਪੀਸਫੁਲ ਐਕਟੀਵਿਟੀ ਹੈ, ਜਿਹਦੇ ਵਿੱਚ ਸਰਬੱਤ ਖਾਲਸਾ ਵੀ ਸ਼ਾਮਲ ਹੈ, ਇਕੱਠ ਵੀ ਸ਼ਾਮਲ ਹੈ, ਨਹੀਂ ਹੋਣ ਦੇਣਗੇ ਔਰ ਇਹ ਗ੍ਰਿਫਤਾਰੀਆਂ ਦਾ ਸਿਲਸਿਲਾ ਹੋਰ ਵੀ ਤੇਜ਼ ਹੋਏਗਾ। ਜੀ